अच्छा बाबा अपना पिंड केड़ा सी पिछा? आयली सदर। एली सदर। आयली सदर। ये तहसील फतेहाबाद। तहसील फतेहाबाद, जिला हिसार। जिला हिसार हरियाणे दे विच। हाँ अच्छा हाँ। ਅਸੀਂ ਵਸਦੇ ਸੀ ਸਦਰ ਅਲੀ। ਸਦਰ ਅਲੀ ਅਸੀਂ ਵਸਦੇ ਸੀ। ਆ ਜਿਹੜੇ ਸਾਰੇ ਆਪਾਂ ਇੱਥੇ ਆ ਬੈਠੇ ਆ ਪੂਰਾ ਆਪਣਾ ਜਰਾਵਾਂ ਦਾ ਪਿੰਡ ਜਿਹੜਾ ਜਰਾਵਾਂ ਦਾ ਪਿੰਡ ਕਹਿੰਦੇ ਤੇ ਉੱਥੇ ਨਾਲ ਨਾ ਆਪਣਾ ਫਤਿਆਬਾਦ ਵੀ ਸਾਡੇ ਆਪਣੇ ਸਦਰ ਅਲੀ ਕੋਲੋਂ ਹਾਂਜੀ ਸਿਰਫ 3 ਮੀਲ 3 ਮੀਲ ਸੀ। ਆ ਦਰਖਤ ਉੱਤੇ ਚੜ ਕੇ ਨਾ ਅਸੀਂ ਵੇਖ ਲੈਂਦੇ ਵੀ ਆ ਫਤਿਆਬਾਦ ਨੇੜੇ ਸੀ। ਹਾਂ ਤੇ ਇੱਥੇ ਜਾਓ ਤੇ ਫਿਰ ਅੱਗੇ ਭੀਮਾ ਬਸਤੀ ਆਉਂਦੀ ਸੀ। ਭੀਮਾ ਬਸਤੀ ਪਹਿਲੇ। ਅੱਛਾ ਤੇ ਇਧਰਲੇ ਪਾਸੇ सज्जे हथ है चीली। अच्छा पानी वाली इधरले इसे हथ ते ही फिर फतेहाबाद सी जेड़ा अपना तहसील इस हथ ते ही फिर मुड़ा ओ नजदीक हां बिल्कुल। ते बाबा जेड़े ओथे मतलब अपने किन्ने पिंड सन ओथे? अपने 12 पिंड जरावां दे। ज़ैलदार कौन सी ओथे? बाबा ता मोहम्मद जरा। बाबा ता मोहम्मद आ इत्थे भी आंदा सी हुन फोटो है अच्छा। पहले उन्होंने बुजुर्ग सन आजी जीवन खां 12 ग्रामां दा ही जेलदार सी। 12 ग्रामां दा ही जेलदार है बाबा ता मोहम्मद। बाबे हाजी साहब तो फिर बाद इन्होंने नहीं होना। हाँ नाले उन्हीं ते उत्थे जेड़े बाबा सिख रहिंदे सन या हिंदू सन उन्हां नाल लड़ाई झगड़ा तो नहीं सी हुंदा? प्यार नाल रहिंदे। लड़ाई झगड़ा क्या अपने पिंड तो थी कोई 2 मील अपना तेरी बग्गू वाली। अच्छा हाँ मौजूद हुण भी बग्गू वाली। हाँ मौजूद बग्गू वाली। हाँ वो मेरे घरार से है। हाँ ते अपने फिर इधरले पासे नाल लागे सी करनौली। हाँ करनौली दे विच अद्धे मुसलमान सन ते अद्धे हिंदू सन। अच्छा ते जेड़ा इधरला पासा सी रड़जाना सी इधरले पासे नाल रड़जाना मन्ने हुक्म रबाना दिल जना दे नूर मियां संगियां दे विच दीन नगारा गईयां कानूना दूर मियां। हां बाबा कितनी उम्र से जो उधरों आए? ਅਸੀਂ ਆਪਾਂ ਆਇਆ ਤਾਂ ਮੇਰੀ 25 ਸਾਲ ਉਮਰ ਸੀ। ਦਾੜੀਆਂ ਆ ਬਸ ਤੇਰੇ ਮੇਰੇ ਵਾਕੋ ਦਾ ਬਿਲਕੁਲ ਮੈਂ ਤੇਰੇ ਕੋ ਤਗੜਾ ਹੁੰਦਾ ਸੀ ਮੈਂ ਹੁਣ ਤਾਂ ਮੈਂ ਕੀ ਤੇ ਬਸ ਹਮ ਤਾਂ ਸਿਰ ਮਰਵਾਈ। ਤੇ ਉਹ ਫਿਰ ਬਾਬਾ ਜਿਹੜੇ ਬੇਲੀ ਬੂਲੀ ਨੇ ਕੋਈ ਨਾਂ ਯਾਦ ਨੇ ਉਹਨਾਂ ਦੇ ਨਾਂ ਯਾਦ ਨੇ ਕਿਹੜੇ ਸਿੱਖ ਸਣਗੇ। ਇੱਕ ਦਾ ਨਾਂ ਸੀ ਸਾਹਿਬ ਸਿਉਂ। ਅੱਛਾ ਹਾਂ ਸਾਹਿਬ ਸਿਉਂ ਸੀ। ਅੱਛਾ ਤੇ ਫਿਰ ਦੂਸਰੇ ਦਾ ਨਾਂ ਸੀ ਤਾਇਆ ਰਾਜੂ। ਅੱਛਾ ਤੇ ਕਿਹੜਾ ਨਾਲ ਉਹਦੇ ਹੋਰ ਆ ਸੀ ਉਹਦਾ ਨਾਂ ਸੀ ਬਾਗ ਸਿੰਘ। ਦੱਸਿਆ ਸੀ ਕੱਲ ਕੋਰੇ ਮੈਨੂੰ। ਮੈਂ ਤੈਨੂੰ ਕੱਲ ਉਹਦਾ ਇੱਥੇ ਮਹੀਨਾ ਰਹਿ ਗਿਆ ਐਸੇ ਢਾਰੀ ਚ ਰਹਿਣੇ ਮੇਰੇ। ਅੱਛਾ ਘੋੜੀਆਂ ਤੇ ਆਏ ਸੀ? ਗੋਸ਼ਤ ਗਾਹ ਧਾਰ ਕੁਛ ਅਸੀਂ ਲਾ ਕੇ ਸਾਰਾ ਕੁਝ ਖਾ ਲਿਆ। ਆ ਢਾਰੀ ਵਿਖਾਈ ਯਾਰ ਇੱਥੇ ਰਹਿ ਗਿਆ ਨਾ ਬਾਬੇ। ਆ ਵਿਖਾ ਢਾਰੀ ਬਾਬਾ ਆ ਬਾਬੇ ਯਾਰ ਮੀਟਰ ਲੱਗਿਆ ਵਾ ਮੇਰੀ ਇਹ ਢਾਰੀ। ਹਾਂ ਉਦੋਂ ਦੀ ਇੱਥੇ ਹੀ ਹੈ ਉਹ ਬਾਈ ਇੱਥੇ ਹੀ ਹੈ। ਸਹੀ ਤੂੰ ਇੱਥੇ ਆਏ ਫਿਰ ਬਾਬਾ ਤੇਰੇ ਕੋਲ ਮਹੀਨਾ ਰਹਿ ਕੇ ਗਿਆ? ਹੈ ਮਹੀਨਾ ਪੂਰਾ ਤੇਰੇ ਕੋਲ ਰਹਿ ਕੇ ਗਿਆ? ਮਹੀਨਾ ਮੇਰੇ ਕੋਲੇ ਰਿਹਾ ਨੇ ਮੈਂ ਕੋਈ ਤਾਂ ਨਹੀਂ ਕੋਈ ਪਰਦਾ ਨਹੀਂ ਪੂਰੀ ਸੇਵਾ ਕੀਤੀ। ਹਰ ਚਾ ਖਾਂਦਾ। ਫਿਰ ਬਾਬਾ ਜੀ ਸਾਡੇ ਕੀ ਮੈਂ ਫਿਰ ਘੋੜੀ ਰੱਖੀ। ਮੈਂ ਫਿਰ ਉਹਨਾਂ ਨੂੰ ਸਾਰਾ ਇਲਾਕਾ ਵਿਖਾਣ। ਅੱਛਾ ਹਾਂ 1 ਮਹੀਨਾ ਪੂਰਾ ਰਹਿ ਨੇ ਅਸੀਂ ਫਿਰ ਬੜਾ ਆਖਿਆ ਬਜ਼ੁਰਗ ਬਾਬੇ ਜਾਨੀ ਮੇਰਾ ਵੀ ਆਖਿਆ ਯਾਰ ਰੋ ਦਾਦਾ ਸ਼ਾਹ ਸੂਰ ਦੇ ਕੋਲੇ ਬੜਾ ਦਿਨ ਲੱਗਿਆ। ਫਿਰ ਉਹ ਬਾਬਾ ਜਾਨੀ ਨਾ ਦੂਜਾ ਬਾਬਾ ਜਾਨੀ ਨਾ ਬਾਬਾ ਜਮਾ ਸਾਰੇ ਫਿਰ ਇੱਥੇ ਆ ਗਏ। ਹਾਂ ਫਿਰ ਰੋਟੀ ਵੀ ਆਂਦੇ ਨਹੀਂ ਉਹਨਾਂ ਨੇ ਆਖਿਆ ਬਈ ਰੋਟੀ ਅਸੀਂ ਸ਼ਾਹ ਸੂਰ ਕੋਲੇ ਹੀ ਖਾਣੀ। ਹਾਂ ਤੇ ਬਾਬਾ ਆਪਣਾ ਕਾਫਲਾ ਕਿਹੜਾ ਬਾਰਡਰ ਟੱਪਿਆ ਸੀ? ਆਪਣਾ ਕਾਫਲਾ ਹੁਣ ਯਾਦ ਨਹੀਂ ਆਉਂਦਾ। ਆਪਣਾ ਸਹੀ ਸਲਾਮਤ ਆ ਗਿਆ ਸੀ ਕੋਈ ਮਸਲਾ ਨਹੀਂ? ਬਾਰਡਰ ਸੀ ਬਾਬਾ ਜੀ। ਹਾਂ ਨਵਾਂ ਗਰਾਂ ਰਿਆਸਤ ਬਾਵਲਪੁਰ ਦੇ ਵਿੱਚ। ਨਵੇਂ ਗਰਾਂ ਤੋਂ ਅਸੀਂ ਬਾਰਡਰ ਟੱਪੇ ਸਾਂ। ਹੁਣ ਮੇਰੇ ਯਾਦ ਆ ਗਿਆ ਉੱਥੋਂ ਅਸੀਂ ਬਾਰਡਰ ਟੱਪੇ ਸਾਂ। ਉੱਥੋਂ ਫਿਰ ਅਸੀਂ ਸਿੱਧੇ ਦਰਿਆ ਦੇ ਵਿੱਚੋਂ ਲੰਘੇ। ਦਰਿਆ ਦੇ ਵਿੱਚੋਂ ਸਿੱਧੇ ਫਿਰ ਅਸੀਂ ਇੱਥੇ ਆ ਗਏ ਤੇਰੇ ਆਪਣਾ ਤਾਂਦਲੇ ਵਾਲੇ। ਅਸਲ ਜੁਗਰਾਵਾਂ ਪਿੱਛੇ ਅਸੀਂ ਆਇਆ ਸਾਂ। ਜੁਗਰਾ ਆਪਣੇ ਮਾਮਾ ਨੂਰਾ ਸੀ ਨਾ ਵਿਆਹ। ਹਾਂ ਤੇ ਬਾਬਾ ਜਾਨੀ ਸੀ ਵਿਆਹ ਉਧਰ ਤੇ ਉਹਦਾ ਫਿਰ ਨਾਲ ਉਹ ਤਾਂ ਫਿਰ ਉਹਨਾਂ ਨੇ ਤੋਂ ਸੇ ਲਿਆਉਣਾ। ਉੱਥੋਂ ਜੀ ਫਿਰ ਮੁੜ ਅਸੀਂ ਆ ਗਏ ਇੱਥੇ ਤਾਂਦਲੇ ਵਾਲੇ। ਫਿਰ ਉੱਥੇ ਸਾਨੂੰ ਉਹਨਾਂ ਨੇ ਰੋਟੀਆਂ ਰਾਟੀਆਂ ਦਿੱਤੀਆਂ। ਨਾਲ ਹੀ ਸਾਡੀ ਕਿਹੜੀ ਜਾਣ ਪਛਾਣ ਉਹ ਬੜਾ ਉਹਨਾਂ ਨੇ ਆਖਿਆ ਤੁਸੀਂ ਫਿਰ ਇਹਨਾਂ ਦਾ ਸਾਨੂੰ ਪਤਾ ਲੱਗਿਆ ਮੈਨੂੰ। ਹਾਂ ਫਿਰ ਇੱਥੋਂ ਵੀ ਆਉਂਦੀ ਅਸੀਂ ਇੱਥੇ। ਸਹੀ ਤੇ ਮੈਂ ਤਾਂ ਫਿਰ ਇੱਥੇ ਆ ਤੇ ਨਾ ਬੜਾ ਮਿਹਨਤ ਮੇਰੇ ਕੋਲ ਕੀ ਸੀ ਭੁੱਖੇ ਤਾਂ ਨਾ ਫਿਰ ਵੀ ਸ਼ਾਇਦ ਲੱਭੇ ਨਾ ਬਾਬਾ ਜੀ ਮੈਂ ਤੇ ਹੁਣ ਉਮਰ ਬਾਬਾ ਕਿੰਨੀ ਹੋ ਗਈ? 105 ਸਾਲ 4 ਸਾਲ ਇੰਨੀ ਹੋ ਗਈ? ਨਹੀਂ 500-400 ਸਾਲ ਨਹੀਂ
पौने 3 साल के 3 साल तो उत्ते कोई थोड़ा 103 साल ला लो। मामो ना बाबा सारे उन्होंने पता जा बाबा दादा भी इत्थे बहुत है ते प्यो भी इत्थे बहुत है ते मामो तो मैं छोटा सा सारे इत्थे अज मैं आपा गल्लां कीती वा ते बाबा जदों बैठो आ सारे रास्ते बंद आंदे भाई शाह फूला हुन 101 साल हो गया, फिर 102 3 फिर 3 साल 3 साल ਤੇ ਬਾਬਾ ਜਦੋਂ ਉਧਰੋਂ ਤੁਸੀਂ ਆਏ ਸੀ ਦਿਲ 'ਚ ਦੁੱਖ ਤਾਂ ਹੋਣਾ ਵੀ ਆਪਦਾ ਘਰ ਛੱਡ ਕੇ ਜਾਂਦੇ ਪਏ, ਜ਼ਮੀਨਾਂ ਜ਼ੈਲਦਾਰੀ ਤੇ ਬੜਾ ਦੁੱਖ ਹੋਣਾ, ਤਕਲੀਫ ਹੋਈ ਹੋਣੀ, ਕਿਤੇ ਕਰੀ ਨਹੀਂ ਰੋਂਦੇ ਹੋਵੋਗੇ ਤੂੰ ਆ ਹੁਣ ਵੀ ਅੱਜ ਹਲੇ ਮੈਂ ਨਮਾਜ਼ ਪੜ੍ਹਨਾ ਕੁਰਾਨ ਪੜ੍ਹਨਾ ਉੱਤੇ ਚੱਲਿਆ। ਤੁਸੀਂ ਕੁਰਾਨ ਪਾਕ ਦੇ ਹਾਫਿਜ਼ ਵੀ ਹੋ? ਮੈਂ ਹਾਂ ਬਿਲਕੁਲ, ਮੈਂ ਮੀਆਂ ਇੱਥੇ ਮੈਂ ਪੜ੍ਹਨਾ ਸਰਗੀ ਵਾਲੇ ਉੱਠਣਾ ਉੱਥੇ ਚਲਾ ਜਾ, ਦਿਮਾਗ ਜਾਂਦਾ ਰਹਿੰਦਾ ਉੱਥੇ ਸਦਰ ਦੇ ਵਿੱਚ ਹਰਿਆਣੇ ਰੋਜ਼ ਸਦਰਾ ਜੀ ਹਾਏ ਯਾਦ ਆਉਂਦਾ, ਦਿਲ ਕਰਦਾ ਹੋਣਾ ਬੜਾ ਜਾਣ ਨੂੰ। ਰੋਕਰ ਜਿਹੜੀ ਮਸਜਿਦ ਦੇ ਵਿੱਚ ਪੜ੍ਹਦੇ ਰਹੇ ਉਵੇਂ ਰੋਕਰ ਰਹੀਆਂ ਮਸਜਿਦ ਅੱਖੀ ਦੇ ਅੱਗੇ ਐਡੀ ਮਸਜਿਦ ਇੱਥੇ ਪਾਕਿਸਤਾਨ 'ਚ ਨਹੀਂ ਵੇਖੀ, ਕਿੰਨਾ ਬਜ਼ੁਰਗਾਂ ਦੀ ਬਣੀ ਸੀ ਕਿਸੇ ਨੇ ਬਣਾਈ ਸੀ। ਹਾਂ ਤੇ ਇਹ ਫਤਿਆਬਾਦ ਵਾਲੇ ਵੀ ਨਾਲ ਇਹ ਵੀ ਫੇਰ ਮੁੜਦੇ ਮਗਰ ਇਹ ਅੱਛੇ ਤਿੰਨ ਚੱਕ ਆ ਗਿਆ। ਅੱਛਾ ਫਿਰ ਇੱਥੇ ਬੜਾ ਸਾਰਾ ਸਾਥ ਕੀਤਾ ਲੇਕਿਨ ਨਾ ਅੱਲਾ ਨੇ ਐਂ ਬਚਾਈ ਰੱਖਿਆ ਜੀ, ਕੋਈ ਮਸਲਾ ਨਹੀਂ ਬਣਿਆ, ਖਤਰਾ ਨਹੀਂ ਬਣਿਆ। ਉਹ ਤਾਂ ਬਾਬਾ ਉਹ ਤਾਂ ਉਹਨਾਂ ਨੂੰ ਫਿਰ ਤਾਏ ਰਾਜੂ ਨੂੰ ਤੇ ਆਪਣੇ ਨੂੰ ਅਰਸੇ ਨੂੰ ਨਾ ਉਹਨਾਂ ਨੇ ਮੀਆਂ ਮੈਨੂੰ ਆਖਣ ਲੱਗੇ ਵੀ ਇਹ ਤਾਂ ਫਿਰ ਕੰਮ ਖਰਾਬ ਹੈ, ਉਹਨਾਂ ਨੇ ਆਖਿਆ ਅੱਛਾ ਅੱਛਾ ਤੇ ਆਖੇ ਸ਼ਾਹ ਨੂੰ ਸਾਨੂੰ ਆ ਕਿਵੇਂ ਛੱਡ ਕੇ ਆਵੇਗਾ। ਮੈਂ ਕਿਹਾ ਇਹਨਾਂ ਨੇ ਮੈਂ ਘੋੜੀ ਤੇ ਚੜਾ ਅੱਛਾ ਤੇ ਮੈਂ ਨਹੀਂ ਛੱਡਾਂ ਘੋੜੀ ਤੇ ਛੱਡ ਜਾਂਦੇ ਮੈਂ ਆਪ ਉਹਨਾਂ ਨੂੰ ਛੱਡ ਕੇ ਆਇਆ ਬਾਰਡਰ ਤੇ ਮੈਂ ਉਹਨਾਂ ਨੂੰ ਛੱਡ ਕੇ ਆਇਆ ਘੋੜੀ ਤੇ ਜਾ। ਤੇ ਬਾਬਾ ਜੀ ਹੁਣ ਜਾਣ ਨੂੰ ਦਿਲ ਤਾਂ ਬੜਾ ਕਰਦਾ ਹੋਣਾ ਕੋਈ ਫੇਰਾ ਪੈਣ ਲੱਗ ਜਾਵੇ, ਵੇਖ ਲਵਾਂ ਪਿੰਡ ਆ ਸੱਦਰ। ਮੈਂ ਬੜੀ ਕੋਸ਼ਿਸ਼ ਕਰਦਾ ਰਿਹਾ ਤੇ ਫਿਰ ਮੁੜ ਉਹਨਾਂ ਨੇ ਵੀ ਆਖਿਆ ਵੀ ਤੁਸੀਂ ਫਿਰ ਆ। ਅੱਛਾ ਅੱਛਾ ਉਹ ਫਿਰ ਚਿੱਠੀ ਆਉਂਦੀ ਰਹਿੰਦੀ, ਖਾਤਾ ਆਉਂਦਾ ਰਹਿੰਦਾ, ਚਿੱਠੀ ਘੱਲਦੇ ਰਹਿਣ ਬੇਲੀ ਉਧਰੋਂ। ਹਾਂ ਅੱਛਾ ਬਈ ਦਾ ਆ ਮੀਆਂ ਤੇਰੇ ਨਾ ਆ ਦਾਨ ਕਰੀ ਵਾਲੇ ਆਂਦੇ ਯਾਰ ਇਹ ਤਾਂ ਬੜੇ ਅੱਛੇ ਬੰਦੇ ਨੇ, ਦੇਖਾ ਪਿਆ ਇਹਨਾਂ ਨੇ ਮਿਲਣਾ ਹੈ। ਉੱਥੋਂ ਆਏ ਇੰਡੀਆ ਚੋਂ, ਇੰਡੀਆ ਦੇ ਵਿੱਚ ਤੇ ਬਾਬਾ ਜੀ ਤੇਰਾ ਜਿਹੜੀ ਸਦਰਾ ਵਾਲੀ ਸੀ ਨਾ, ਹਾਂਜੀ ਉਹ ਬਾਬਾ ਤੇਰੀ ਬਹੁਤ ਅੱਛਾ ਗਾਉਂ ਸੀ, ਸੋਹਣਾ ਪਿੰਡ ਸੀ, ਸਾਰੇ ਅੰਜਰਾਸਣ ਸਾਰੇ ਪੱਕੇ ਮਕਾਨ, ਦੋ ਮਰਲੇ ਸਾਰੇ ਬੱਠਾ ਵੀ ਚੜ੍ਹਦਾ ਸੀ, ਤਾਂ ਬਾਬਾ ਜੀ ਆਵਾ ਚੜਦਾ ਹੁੰਦਾ ਸੀ, ਆਵਾ ਚੜਦਾ ਹੁੰਦਾ ਸੀ, ਪਰ ਇੱਟਾਂ ਬਣਦੀਆਂ ਸੀ। ਦਾਦਾ ਹਾਜੀ ਦਾਦਾ ਜਿਹੜਾ ਬਾਬਾ ਹਾਜੀ ਹਫੀਜ਼ ਸੀ, ਬਾਬਾ ਜੀ ਮਾਈ ਸੀ ਬਾਬਾ ਹਾਜੀ ਹਫੀਜ਼ ਕੇ ਤੁਸੀਂ ਪਰ ਦਾਦਾ ਮੇਰਾ ਬਾਬਾ ਹਾਜੀ ਹਫੀਜ਼ ਦੇ ਪੋਤਰੇ ਉਹਦੇ ਸਫਾ ਚਿੱਟਾ ਰੰਗ ਸੋਹਣਾ ਬਾਬੇ ਦਾ ਤੇ ਐਂ ਦਾਦੇ ਦਾ ਅਮਾ ਕਾਕੋ ਦਾ ਵੀ ਐਂ ਮੈਨੂੰ ਆ ਘਰ ਬਾਬਾ ਦੇ ਥੀ ਵਗਦਾ ਹੈ ਬਾਬਾ ਹਾਜੀ ਹਫੀਜ਼ ਬਾਬਾ ਮੈਨੂੰ ਕਰਾਦਾ ਵੀ ਕੰਮ ਤੋਂ ਫੜ ਲੈਂਦੀ ਮੈਨੂੰ ਆਦੀ ਸਾਡੀ ਮੈਂ ਛੋਟ ਜਾਵਾਂ ਮੈਂ ਛੋਟ ਜਾਂਦੇ ਸਵੇਰੇ ਨਾਲ ਬਾਬਾ ਬਾਦਸ਼ਾਹੀ ਸੀ ਬਾਦਸ਼ਾਹ ਮਾਲ ਫਿਰ ਮੀਆਂ ਜੀ ਨਵੇਂ ਘਰਾਂ ਸਾਡੇ ਮੱਝਾਂ ਗਾਵਾਂ ਘੋੜੀਆਂ ਪੂਰਾ ਸਾਡੇ ਕੋਲੋਂ ਜਾਂਦੀਆਂ ਨਹੀਂ ਸਨ, ਉਹਨਾਂ ਨੇ ਸਾਡੇ ਕੋਲੋਂ ਕਿੱਥੇ ਜਾਣਾ ਬਿਲਕੁਲ। ਹਾਂ ਉਹ ਵਿਚਾਰੇ ਫੇਰ ਜਦੋਂ ਬਾਬਾ ਉੱਥੋਂ ਟੁਰੇ ਤਾਂ ਮਾਲ ਛੱਡਦਾ, ਸੰਗਲ ਕੱਢਦੇ ਗਲਾਂ ਚੋਂ ਵਾਰਾ ਬਿਲਕੁਲ ਉੱਥੇ ਨਾ ਮਾਲ ਹਰ ਚਾ ਘੋੜੀਆਂ ਬਾਬਾ ਜੀ ਮੱਝਾਂ ਗਾਵਾਂ ਉਹ ਜਾਂਦੀਆਂ ਨਹੀਂ ਸੰਤੀਆਂ ਨਾ ਸਾਡੇ ਕੋਲ, ਉਹ ਤੁਹਾਡੇ ਨਾਲ ਟੁਰਦੀਆਂ ਹੋਣੀਆਂ, ਉਹ ਆ ਜ਼ਖਮ ਨੇ ਆ ਟਿਕਰਾਣ ਅੰਦਰ ਜ਼ਖਮ ਨੇ ਤੇ ਵੰਡ ਜਿਹੜੀ ਹੋਈ ਹੈ ਵੇਖ ਲੈ ਤੂੰ ਤਾਂ ਗਵਰਤਾਂ ਦੀ ਗੱਲ ਕੀਤਾ ਦੇਸੋਂ ਦੂਰ ਗਿਆ ਨੂੰ ਜੇ ਕਰ ਰੱਬ ਸਬਬ ਬਣਾਵੇ ਮੇਲੇ ਵਿਛੜ ਗਿਆ ਨੂੰ, ਮੇਲੇ ਵਿਛੜ ਗਏ ਤੇ ਵੇਖ ਇਹ ਮੇਰਾ ਖਿਆਲ ਹੈ ਬਾਬੇ ਜਾਨੀ ਹੋਰੀ ਵੀ ਇਹ ਮੇਰਾ ਖਿਆਲ ਹੈ ਨਹੀਂ ਗਾਇਆ ਸਨ, ਇਹਨੇ ਵੀ ਜਿਹੜੀ ਸਲਾਹ ਕਰਦੇ ਰਹੇ ਜਾਣ ਦੀ ਪਿਛਾ ਇਹ ਮੇਰਾ ਖਿਆਲ ਹੈ, ਹੁਣ ਮੈਨੂੰ ਪੱਕਾ ਯਾਦ ਨਹੀਂ ਆਉਂਦਾ। ਸਹੀ ਸਹੀ ਚਲੋ ਆ ਤੇਰੀ ਫਿਲਮ ਬਣੀ ਨਾ ਤੇਰੀ ਬਾਬਾ, ਹਾਂ ਆ ਤੇਰੀ ਫਿਲਮ ਬਣਾਈ ਏ, ਇਹ ਹੁਣ ਅਸੀਂ ਕੱਲਾਂਗੇ ਉੱਥੇ ਫਤਿਆਬਾਦ ਸਦਰ ਦੇ ਵਿੱਚ, ਬਿਲਕੁਲ ਉੱਥੋਂ ਫਿਰ ਸਦਰ ਐਲੀ ਜਾਵੇਗੀ, ਉਹ ਤੁਹਾਨੂੰ ਸਾਰਸ ਗੱਲ ਦੱਸਣਗੇ, ਉਹ ਦੱਸਣਗੇ ਸਾਰਾ ਕੁਝ, ਉਹ ਫਿਲਮ ਦੇਣਗੇ ਤੇ ਉਹ ਫਿਰ ਅਸੀਂ ਤੁਹਾਨੂੰ ਇੱਥੇ ਦਿਖਾਵਾਂਗੇ। ਬਿਲਕੁਲ ਬਾਬੇ ਦੀ ਅੱਖਾਂ 'ਚ ਪਾਣੀ ਆ ਗਿਆ, ਬਾਬਾ ਰੋ ਪਈ। ਆ ਵੇਖ ਲੈ ਇਹ ਵੀ ਬਾਬਾ ਜੀ ਕੋਈ ਕਰਦਾ ਬਾਬਾ ਜੀ, ਉਹ ਮੈਂ ਬਾਬਾ ਜੀ ਇਮਾਨ ਹੈ ਬਿਲਕੁਲ, ਵਤਨ ਸੀ ਆਪਣਾ। ਆ ਵੇਖ ਨਾ ਜੰਗ ਬਦਰ ਦੀਆਂ ਫੌਜਾਂ ਚੜੀਆਂ ਮੱਕੇ ਦੇ ਵੱਲ ਦਾਈਆਂ ਤੇ ਜਦੋਂ ਨਬੀ ਨੂੰ ਹੁਬ ਮੱਕੇ ਦੀ ਆਸਾਂ ਰੱਬ ਪਜਾਈਆਂ ਬਾਬਾ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਬਾਬਾ ਤੈਨੂੰ ਤੇਰਾ ਪਿੰਡ ਵਿਖਾ ਦੇਵਾਂਗੇ, ਉੱਥੇ ਨਾ ਆਪਣੇ ਕੋਲ ਜਾ ਹੋਇਆ ਆਪਾਂ ਫਿਲਮ ਬਣਾ, ਮੈਨੂੰ ਬਾਜ਼ਾਰ ਨਾ ਗਲੀਆਂ
ਆ ਬਾਜ਼ਾਰ ਸੀ ਆ ਇੱਥੇ ਘਰ ਸੀ ਇੱਥੇ ਆ ਇੱਥੇ ਨਾਲ ਬਾਜ਼ਾਰ ਦੇ ਵਿੱਚ ਇੱਥੇ ਬਾਬੇ ਜਾਨੀ ਦਾ ਘਰ ਇਹਦਾ ਫਿਰ ਚਵਾਰਾ ਸੀ ਸਾਡੇ ਨਾਲ ਲੱਗ ਸਾਰਾ ਬੜਾ ਬਾਹਰ ਸਾਈ। ਬਾਬਾ ਤੂੰ ਕੋਈ ਯਾਦ ਹੈ ਆਪਣੇ ਜਿਹੜੇ ਘਰ ਸਨ ਉੱਥੇ ਆਪਣੇ ਜਿਹੜੇ ਆਪਣੇ ਘਰ ਸਨ ਉਹ ਪਿੰਡ ਦੇ ਕਿਹੜੇ ਪਾਸੇ ਸੀ ਲਹਿੰਦੇ ਪਾਸੇ ਚੜ੍ਹਦੇ ਪਾਸੇ ਜਾਂ ਸੈਂਟਰ 'ਚ? ਨਹੀਂ ਪਿੰਡ ਬਾਬਾ ਜੀ ਸਾਰਾ ਪਿੰਡ ਹੀ ਸਾਡਾ ਸਾਰਾ ਪਿੰਡ ਹੀ ਆਪਣਾ ਸੀ ਬਿਲਕੁਲ। ਅੱਛਾ ਇੱਕੇ ਜਗ੍ਹਾ ਬਹਿਣਾ ਇੱਕੇ ਜਿੱਕੋ ਮਸੀਤ ਇੱਕੇ ਜਗ੍ਹਾ ਨਮਾਜ਼ ਪੜ੍ਹਨੀ ਇੱਕੇ ਜਗ੍ਹਾ ਰਹਿਣਾ ਆ ਉਦਾਲੇ ਆ ਇੱਧਰਲੇ ਪਾਸੇ ਬਸ ਡੋਗਰਾਂ ਦੇ ਘਰ ਸਨ। ਅੱਛਾ ਡੋਗਰ ਵੀ ਆਪਣੇ ਉੱਥੇ ਹੁਣ ਇੱਥੇ ਬੈਠੇ ਨੇ ਆ ਦਾਨ ਜ਼ਮੀਨ ਜਮੂਨ ਕੋਈ ਨਹੀਂ ਸੀਗੀ ਉਹਨਾਂ। ਹਾਂ ਜਿਹੜੀਆਂ ਆਪਾਂ ਨੂੰ ਜ਼ਮੀਨਾਂ ਇੱਥੇ ਪਈਆਂ ਨੇ ਉਹਦੇ ਨਾਲ ਥੋੜੀਆਂ ਪਈਆਂ ਨੇ ਉੱਥੇ ਜ਼ਿਆਦਾ ਸਨ। ਉੱਥੇ ਤਾਂ ਬਾਬਾ ਜੀ ਬਹੁਤ ਜ਼ਮੀਨਾਂ ਇਹ ਤਾਂ ਇਹਨਾਂ ਨੇ ਤਾਂ ਆ ਕਿੱਲੇ ਆਏ ਕੋਈ ਕਹਿੰਦੇ ਇਹਨਾਂ ਨੇ ਯੂਨਟਾਂ ਜੀ ਰੱਖਿਆ ਸੀ ਯੂਨਟਾਂ ਬਸ ਐਵੇਂ ਹੁਣ ਸਾਡੇ ਇੱਥੇ ਅੱਧਾ ਇੱਥੇ ਸੀ ਅੱਧਾ ਮਰਬਾ ਇੱਥੇ ਸੀ ਤੇ ਅੱਧਾ ਸੀ ਬਾਬੇ ਦੇ ਨਾਲ ਉਨੀ ਚੱਕ ਉਹ ਫਿਰ ਇਹਨਾਂ ਨੇ ਵੇਚ ਦਿੱਤਾ ਸੀ ਬਸ ਉਹਨਾਂ ਦੇ ਪਰੁੰਦੇ ਸੀ ਤੇ ਉਹ ਛੱਡਦੇ ਨਹੀਂ ਸੀ। ਤੇ ਫਿਰ ਕਿਸੇ ਨੇ ਵਿੱਚੋਂ ਆਖਿਆ ਵੀ ਦਫਾ ਕਰੋ ਪੈਸੇ ਲੈ ਲਓ ਕੋਈ ਨਹੀਂ ਉਹ ਇਹਨਾਂ ਨੇ ਫਿਰ ਇਹ ਸੱਦਰ ਦੇ ਨੇੜੇ ਮੂਸੇ ਕੀ ਵਾਲੀ ਸੀ ਇੱਕ ਹਾਂ ਮੂਸੇ ਕੀ ਵਾਲੀ ਤੇ ਨਹਿਰ ਕਿਹੜੀ ਲੱਗਦੀ ਸੀ ਬਾਬਾ? ਰੋਪੜ ਨਹਿਰ ਸੀ ਮੂਸੇ ਕੀ ਵਾਲੀ ਤੇ ਚੁੱਗੇ ਕੀ ਵਾਲੀ ਸੱਦਰ ਕੀ ਵਾਲੀ ਤਿੰਨ ਚਾਰ ਪੰਜ ਐਲੀਆਂ ਸਨ ਯਾਰ 4-5 ਐਲੀਆਂ ਰੋਪੜ ਨਹਿਰ ਲੱਗਦੀ ਸੀ ਮਡੋਪੜ ਬਾਬਾ ਜੀ ਮਡੋਪੜ ਨਹਿਰ ਬਾਬਾ ਕਾਗਜ਼ਾਂ ਦੇ ਵਿੱਚ ਸਾਰਾ ਕੋਈ ਕਾਗਜ਼ਾਂ। ਤੇ ਆਪਣੇ ਪਿੰਡ ਦਾ ਨੰਬਰਦਾਰ ਕਿਹੜਾ ਸੀ? ਆਪਣੇ ਪਿੰਡ ਦਾ ਨੰਬਰਦਾਰ ਸੀ ਮੈਂ ਚੰਨੀ ਦਾ ਆਪਣਾ ਜਾਨ ਮੁਹੰਮਦ ਬਾਬਾ ਆਪਣਾ ਬਾਬਾ ਹਾਂਜੀ ਆ ਜਾਨੀ ਬਾਬਾ ਚੌਰੀ ਜਾਨੀ ਇਹਦਾ ਘਰ ਸੀ ਸਦਰਾਇਲੀ ਆਸ ਪਾਸੇ ਆਸ ਪਾਸੇ ਸੀ ਇਹਦਾ ਘਰ ਤੇ ਇਸ ਪਾਸੇ ਆਪਣਾ ਕਬਰਸਤਾਨ ਔਰ ਜਿੱਥੇ ਮੋਟਰ ਜਾਂਦੀ ਹੈ ਨਾ ਮੋਟਰਵੇ ਉੱਥੇ ਜਨਾਜ਼ੀ ਵਾਲੀ ਇਮਾਰਤ। ਅੱਛਾ ਬਾਬਾ ਜੀ ਤੇ ਉਹ ਮਾਮਾ ਤੈਨੂੰ ਮੈਂ ਕਿਹੜੀ ਗੱਲ ਦੱਸਾਂ ਕੌਣ ਬੋਲਦਾ ਅਜੇ ਬਾਇਆ ਤੂੰ ਮੈਂ ਜ਼ਖਮ ਅੰਦਰ ਨੇ ਮੈਂ ਹੁਣ ਆਪਾਂ ਨਾ ਜਲੇ ਮੈਂ ਬਾਬਾ ਤੇਰਾ ਸਰਗੀ ਵੇਲੇ ਉੱਠ ਕੇ ਨਫਲ ਪੜ ਕੇ ਨਾ ਮੈਨੂੰ ਇਹ ਪਾਣੀ ਚੱਤਾ ਕਰ ਦਿੰਦੇ ਨੇ ਬਾਬਾ ਹੁਣ ਤੋਂ ਕਰ ਲੈ ਮੈਂ ਕਰ ਮਾਰ ਅੱਲਾ ਇਹਨਾਂ ਨੂੰ ਜੰਨਤ ਦੇਗਾ ਜੰਨਤ ਦੇਗਾ ਬਾਬਾ ਜੀ ਨਾ ਅਦਰ ਸਾਡੀ ਯਾਰ ਪਾਣੀ ਤਾਂ ਚੱਤਾ ਕਰ ਦੂਰ ਕਰਨ ਵਾਸਤੇ ਹੈ ਫਿਰ ਬਾਬਾ ਜੀ ਮੈਨੂੰ ਆਗ ਦਿੰਦੀਆਂ ਨੇ ਉਹ ਕੰਮ ਛੁੱਟੇ ਦੇ ਜਾਂਦੇ ਮੈਨੂੰ ਬਾਬਾ ਜੀ ਨੇ ਅਸੀਂ ਰੱਖ ਛੱਡਿਆ ਹੀ ਨਾ ਵੀ ਜਿਵੇਂ ਨਾ ਕੋਈ ਆ ਖਬਰੇ ਕੀ ਹੈ ਤੇ ਤੇਰਾ ਪਿਓ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਨਫਲ ਪੜ ਕੇ ਨਫਲ ਪੜ ਕੇ ਤੇ ਪਹਿਲੇ ਪੜ ਲਿਆ ਅਜ਼ਾਨ ਤੋਂ ਫਿਰ ਮੁੜਾ ਅਜ਼ਾਨ ਹੋ ਗਈ ਫਿਰ ਅਜ਼ਾਨ ਹੋ ਗਈ ਜਨਾਬ ਇੱਥੇ ਪੁੱਛ ਲੈ ਜਾ ਕੇ ਫਿਰ ਅਜ਼ਾਨ ਹੋ ਜਮੀਆਂ ਦੀ ਫਿਰ ਬਾਬਾ ਇਹ ਫਿਰ ਕੁਰਾਨ ਪਾਕ ਰੱਖ ਦੇਣਗੇ ਇੱਥੇ ਅੱਗ ਦੀ ਅੰਗੀਠੀ ਰੱਖ ਦੇਣਗੇ ਇੱਥੇ ਕੁਰਾਨ ਪਾਕ ਰੱਖ ਦੇਣਗੇ ਤੇਰਾ ਪੁੱਛ ਲੈ ਜਾ ਕੇ ਤੇਰੇ 6 ਸਤਾਰਾਂ ਦੇ ਵਿੱਚੋਂ ਕਦੇ ਕਾਜ ਵੀ ਛੱਡੀ ਹੋਵੇ ਨਾ ਤੇ ਪੂਰੇ 6 ਸਪਾਰੇ ਪੜਦਾ 6 ਸਪਾਰੇ ਇੱਕ ਕਾਇਦੀ ਰੋਟੀ ਅਜੇ ਵੀ ਮੈਂ ਖਾਣਾ ਇੱਕ ਬਸ ਇੱਕ ਰੋਟੀ ਤੇ ਬਸ ਚਾਹ ਤੇ ਬਾਬਾ ਪੂਰਾ ਨਾਂ ਹਾਫਿਜ਼ ਸ਼ਾਹ ਰਸੂਲ ਅੰਜਰਾ ਹਾਂ ਇੱਥੇ ਆ ਕੇ ਆ ਕਰਮ ਵਾਲਿਆਂ ਦੀ ਬੈਠ ਆ। ਅੱਛਾ ਅਸੀਂ ਇਹਨਾਂ ਦੀ ਬੈਠ ਹਾਜੀ ਜ਼ਿਕਰੀਆ ਮੈਂ ਆ ਕਰਮ ਵਾਲੇ ਆਪਣੇ ਪੀਰ ਸਮਝੇ ਪਿੱਛੇ ਸਾਡਾ ਆਪਣੇ ਪੀਰ ਲੋਗੜ ਉਹ ਕਿੱਥੇ ਸਨ ਉਹ ਕਿਹੜੇ ਲੋਗੜ ਉੱਥੇ ਆਪਣੇ ਗ੍ਰਾਮ ਤੋਂ ਆਈ ਨਾਲ ਸੀ ਕੋਈ 3 ਕਮੀਲ ਤੇ। ਅੱਛਾ ਉਹ ਬਾਬਾ ਉਹ ਸੈਯਦ ਸਣਗੇ ਹਾਂ ਉਹ ਸੈਯਦ ਸਣਗੇ ਕਿਹੜੇ ਗ੍ਰਾਮ ਦੇ ਸਾਡੇ ਪੀਰ ਸਨ ਉਹ ਜੀ ਉਹ ਸਮਝੀ ਵਣਾ ਵਾਲੀ ਵੀ ਅਸੀਂ ਨਾਲ ਹੀ ਪਿੰਡ ਸੀ ਵਣਾ ਵਾਲੀ ਐਵੇਂ ਸਾਡੇ ਸਨਾਂ ਨੂੰ ਚਾਹੀ ਪਿੰਡ ਨਾਲ ਸੀ ਉਹ ਵੀ ਨਾਲ ਸੀ। ਤੇ ਕੱਪੜੇ ਕੁਪੜੇ ਲੈਣ ਫਤਿਆਬਾਦ ਜਾਂਦੇ ਸੀ ਜਾਂ ਸਾਰ? ਨਹੀਂ ਫਤਿਆਬਾਦ ਪੂਰਾ ਸ਼ਹਿਰ ਲੱਗਦਾ ਸੀ ਪੂਰੀ ਹਰ ਸ਼ਹਿਰ ਬਾਬਾ ਜੀ ਫਤਿਆਬਾਦ ਕੋਲੇ ਤਾਂ ਹੈਗਾ ਨੇੜੇ ਸੀ। ਤੇ ਫਤਿਆਬਾਦ ਜਿਹੜੇ ਸਾਰੇ ਆਪਣੇ ਸਵੇਰਾ ਪਾਰਟੀ ਸਾਰੀ ਆਪਣੀ ਲਾਲ ਖਾਨ ਸਵੇਰੇ ਕੇ ਸਾਰੇ ਉਧਰੋਂ ਆਏ ਨੇ। ਬਿਲਕੁਲ ਲਾਲ ਖਾਨ ਬੜਾ ਅੱਛਾ ਬੰਦਾ ਸੀ। ਹਾਂ ਇੱਥੇ ਕਿਸੇ ਨੇ ਮੁੜ ਆਇਆ ਨਾ ਬਾਰਡਰ ਤੇ ਇੱਥੇ ਮੁੜ ਕੁਝ ਕਰ ਲਿਆ ਸਾਹਿਬ ਪੈਸੇ ਪੂਸੇ ਵਾਧਾ ਘਾਟਾ ਹੋ ਗਿਆ ਲੇਕਿਨ ਆ ਬੇਟਾ ਸੋਨੇ ਆ ਥੀਏਟਰ ਆਪਣਾ ਆਏ ਜਾ ਪਿੰਡ ਵਾਸਦਾ ਸਹੀ 28 ਹਾਫਿਜ਼ ਸਨ ਤੇ ਸਦਰਾਲੀ ਦੇ ਵਿੱਚ ਕੁਰਾਨ ਦੇ ਹਾਫਿਜ਼ 28 ਕੁਰਾਨ ਦੇ ਹਾਫਿਜ਼ 28 ਮਾਮਾ ਹਾਂ ਮੈਂ ਪੂਰਾ ਅਸੀਂ 16 17 ਸਾਡੇ ਸਾਂ 6-7 ਜਣ ਬਾਕੀ ਫਿਰ ਮੈਂ ਤੇ ਅਸੀਂ ਆ ਜਾ ਆਪੇ ਗੁਲਾਮ ਅਹਿਮਦ ਨੇ ਤਿਆਰ ਕੀਤਾ ਮੈਂ ਤਿਆਰ ਕੀਤਾ। ਤੇ ਸਕੂਲ ਕਿਹੜਾ ਸੀ ਬਾਬਾ ਜਿਹੜੇ ਸਕੂਲੇ ਪੜ੍ਹਦੇ ਸੀ? ਸਕੂਲ ਹੈ ਸੀ ਫਤਿਆਬਾਦ
ਫਤਿਆਬਾਦ ਸਕੂਲ? ਫਤਿਆਬਾਦ, ਬਿਲਕੁਲ ਫਤਿਆਬਾਦ। ਫਤਿਆਬਾਦ ਸਕੂਲ ਦਾ ਕੀ ਨਾਂ ਸੀ ਜਾਂ ਬਸ ਇਦਾਂ ਹੀ ਫਤਿਆਬਾਦ ਸਕੂਲ ਹੁੰਦੇ ਸੀ? ਫਤਿਆਬਾਦ ਦਾ ਸਕੂਲ ਸੀ, ਹੁਣ ਨਾਂ ਤਾਂ ਮੈਨੂੰ ਨਹੀਂ ਹੁਣ ਖਿਆਲ ਆ। ਬਿਲਕੁਲ ਬਾਬਾ ਜੀ ਫਤਿਆਬਾਦ ਸਕੂਲ ਸੀ। ਅੱਛਾ। ਹਾਂ, ਉੱਥੇ ਆ ਪੜ੍ਹਦੇ। ਆਪਣਾ ਇੱਕ ਨੂਰ ਸਿਕੰਦਰ ਸੀ, ਹਾਜੀ ਜੀਮਨ ਖਾਨ ਦਾ, ਕਿ ਪਾਕ ਬਦਲ ਬੈਠੇ ਨੇ। ਆਹੋ। ਉਹ ਜਨਾਬ ਇੱਕ ਉਹ ਪੜ੍ਹਿਆ ਸੀ ਉੱਥੇ ਫਤਿਆਬਾਦ। ਅੱਛਾ। ਤੇ ਇੱਕ ਹੋਰ ਸੀ ਉੱਥੇ ਛੋਟਾ ਸੀ। ਕੋਈ ਸਰਦਾਰ ਸਿੱਖ ਵੀ ਆਇਆ ਸੀ ਕਲਾਸ ਫੈਲੋ? ਕੋਈ ਸਿੱਖ, ਕੋਈ ਹਿੰਦੂ, ਕੋਈ ਹੋਰ ਵੀ ਕਲਾਸ ਫੈਲੋ ਆਇਆ ਸੀ ਤੁਹਾਡੇ? ਸਾਡੇ ਪਿੰਡ ਦੇ ਵਿੱਚ ਹਰਦਿਆਲ ਸੀ। ਹਰਦਿਆਲ? ਅੱਛਾ। ਖੱਤਰੀ ਸੀ। ਖੱਤਰੀ ਹੋਵੇਗਾ, ਉਹ ਤੈਨੂੰ ਦੱਸੇਗਾ। ਹਾਂ, ਉੱਥੇ ਚਲੇ ਜਾਓ। ਸ਼ਾਹ ਵੇਖੇ ਤੇਰੀ ਉਹਦੀ ਔਲਾਦ ਆਈ ਹੱਟੀ ਸੀ, ਦੁਕਾਨ ਸੀ ਉਹਦੀ? ਹਾਂ, ਉਹਦੀ ਦੁਕਾਨ ਸੀ ਹਰਦਿਆਲ ਦੀ। ਫਿਰ ਆ ਮਕਾਨ ਆ ਗਏ ਹਰਦਿਆਲ ਦੀ ਦੁਕਾਨ, ਤੇ ਆ ਫਿਰ ਆ ਗਏ ਇਹਨਾਂ ਦੇ ਬਾਬੇ ਜ਼ੈਦਾਰਾਂ ਦੇ ਮਕਾਨ ਹਰਦਿਆਲ ਦੇ ਇੱਥੇ ਨਾਲ। ਇੱਥੇ ਨਾਲ ਮੈਨੂੰ ਕੱਢੀ ਸੀ ਦਿਸਦਾ ਪਿਆ ਉਵੇਂ ਸਾਰਾ ਕੁਝ। ਹਾਂ ਵੀ ਆ ਜੀ, ਉਹ ਖੱਤਰੀ ਸੀ ਨਾ ਜਿਹੜੇ ਦਾਲੇ ਦਾਲੇ ਰਹਿੰਦੇ ਸਨ, ਉਹ ਅਜ਼ਾਨ ਵੀ ਸੁਣਦੇ ਸਨ, ਕਲਮਾ ਵੀ ਬਾਦਦੇ ਸਨ, ਪਿਆਰ ਨਾਲ ਰਹਿੰਦੇ ਸੀ ਖੱਤਰੀ। ਮੈਂ ਇੱਕ ਪਿਆਰ ਗੱਲ ਕਰਨਾ ਜੀ, ਐਵੇਂ ਇੱਥੇ ਆ ਗਏ ਸਨ। ਹਾਂ, ਤੇ ਸਾਨੂੰ ਕਿਸੇ ਨੇ ਪੁੱਛਿਆ ਵੀ ਕੁਛ ਨਹੀਂ, ਅਸੀਂ ਆਇਆ ਨਾ ਇੱਥੇ ਆ ਬਾਦਲ ਚ। ਅੱਛਾ। ਹਕੀਮਤ ਤੈਨੂੰ ਹੁਣੇ ਹੁਣ ਦੱਸਿਆ ਸੀ, ਉੱਥੇ ਡੋਗਰਾ ਮਿਲਟਰੀ ਫੀਨੇ ਜੀ 14 ਮਦਰੇ ਕਰਨਾ ਪਾਉਂਦੇ ਨੇ, ਬੜੇ ਬੈਠੇ ਸਨ। ਅੱਛਾ। ਫਿਰ ਉੱਥੇ ਸਾਨੂੰ ਜਿੱਥੋਂ ਆ ਲਾ ਕੇ ਸਾਨੂੰ ਗੱਡੀ ਤੋਂ ਫਿਰ ਉੱਥੇ ਟਪਾਇਆ ਨਾ, ਅੱਜ ਵੀ ਮਿਲਟਰੀ ਸੀ, ਅੱਜ ਵੀ ਮਿਲਟਰੀ ਸੀ। ਅੱਛਾ, ਦੋ ਪਾਸੇ ਜੀ। ਅਸੀਂ ਉੱਥੋਂ ਫਿਰ ਵਿਚਾਲੇ ਅਸੀਂ ਟੱਪੇ। ਉਹਨਾਂ ਨੇ ਸਾਨੂੰ ਕੁਛ ਨਹੀਂ ਆਖਿਆ, ਬਸ ਕਾਕੀਆਂ ਸੀ ਆਪਣੀਆਂ ਨਾਲ। ਉਹਨਾਂ ਨੇ ਆਖਿਆ ਇਹ ਆਪਣੀ ਕਾਕੀ ਵੇਖ ਕੇ ਇਹ ਨਹੀਂ ਠੀਕ, ਉਹ ਠੀਕ ਨਹੀਂ ਠੀਕ, ਤੇ ਮਤਲਬ ਹਿੰਦੂਆਂ ਦੀਆਂ ਕੁੜੀਆਂ ਨੂੰ ਨਾ ਆਖਿਆ? ਹਾਂ, ਉਹਨਾਂ ਨੇ ਉਹ ਤਾਂ ਪੜੀਆਂ ਹੀ ਸਨ ਕੁਰਾਨ ਵੀ। ਉਹਨਾਂ ਨੇ ਆਖਿਆ ਨਾ ਭਾਈ, ਅਸੀਂ ਤਾਂ ਸਾਡੇ ਕੋਲੋਂ ਕੁਰਾਨ ਪਾਕ ਸੁਣ ਲਓ, ਕਲਮਾ ਸੁਣ ਲਓ, ਜਿਹੜੀ ਸਾਨੂੰ ਪੂਰਾ ਉਹਨਾਂ ਨੇ ਸੁਣਿਆ ਜੀ। ਫਿਰ ਚਲੋ ਕੋਈ ਨਹੀਂ, ਹੁਣ ਬਾਬਾ ਤੇਰੀ ਫਿਲਮ ਉਧਰ ਘੱਲਾਂਗੇ ਤੇ ਉਧਰੋਂ ਬਣਾਉਣਗੇ ਫਤਿਆਬਾਦ ਤੁਸੀਂ ਸਦਰ ਪਿੰਡ ਦੇ ਸਾਰਾ ਕੁਝ ਗੱਲ। ਉਹ ਫਿਰ ਤੈਨੂੰ ਖਾਵਾਂਗੇ, ਉਹ ਵੀ ਸਾਰਾ ਕੁਝ ਗੱਲ ਲੈਣਗੇ। ਉਹ ਘੱਲਣਗੇ, ਉਹਨਾਂ ਨਾਲ ਗੱਲ ਹੋਈ ਮੇਰੀ। ਅੱਛਾ। ਉਹ ਇੱਕ ਦਾ ਬਾਬਾ ਉਹਨੂੰ ਪਤਾ ਨਹੀਂ, ਉਹ ਖੱਤਰੀ ਉਹਨਾਂ ਨੇ ਬਹੁਤ ਨਾ ਤਾਂ ਰਾਜੂ ਤੇ ਨਾ ਉਹ ਫਿਰ ਅਰਸੇ, ਉਹਨਾਂ ਮੁੜ ਕੇ ਖਤ ਨਹੀਂ ਪਾਇਆ। ਮੈਨੂੰ ਲੱਗਦਾ ਉਹ ਮਰ ਗਏ ਹੋਣੇ ਨੇ, ਰਾਜੂ ਵੀ ਤੇ ਬਿਲਕੁਲ। ਹਰ ਛਾਇਆ ਆਉਂਦੀ ਸੀ ਇੱਥੇ, ਚਾਰ ਖਤ ਘੱਲਦੇ ਰਹੇ ਨੇ। ਹੁਣ ਕਿੰਨੇ ਸਾਲ ਹੋ ਗਏ ਖਤ ਨਹੀਂ ਆਇਆ? ਗਲੀਆਂ ਵਾਲਿਆਂ ਦੇ ਆਦੇ ਯਾਰ ਇਹ ਐਵੇਂ ਵਾਧੂ ਨਹੀਂ ਨੇ, ਇਹ ਅੱਛੇ ਬੰਦੇ ਨੇ ਆਂਦੇ ਬਣੇ। ਕਿੱਥੇ ਹਿੰਦੁਸਤਾਨ ਦੇ ਕੋਲ ਉੱਥੋਂ ਘੋੜੀਆਂ ਤੇ ਮਿਲਣ ਵਾਸਤੇ ਆਏ ਨੇ। ਹੁਣ ਕਿੰਨੇ ਸਾਲ ਹੋ ਗਏ ਬਾਬਾ ਖਤ ਨਹੀਂ ਆਇਆ? ਕਾਫੀ ਚਿਰ ਹੋ ਗਿਆ। ਅਰਸੇ ਦਾ ਬਾਬਾ ਜੀ ਹਰ ਛਾਇਆ ਆਉਂਦੀ। ਹਾਂ, ਵੇਖ ਇੱਥੇ ਨਹੀਂ ਆ ਗਿਆ। ਹਾਂ, ਇੱਥੇ ਮਗਰ ਆ ਗਿਆ। ਤਿਆਰ ਹੈ ਜੀ ਨੂੰ ਆਂਦਾ ਇਹ ਮਗਰ ਜਾਨੀ ਨੇ ਆਖਿਆ ਯਾਰ ਅਸੀਂ ਆਈ ਕਰਨਾ ਕਰੋ, ਰੋਟੀ ਤੇ ਸਾਡੇ ਮੰਮੀ ਨੇ ਕਦੇ ਖਾ ਲਿਆ। ਅੱਛਾ। ਉਹਨੇ ਆਖਿਆ ਨਹੀਂ, ਰੋਟੀ ਬਾਬਾ ਸ਼ਾਰ ਸੁਣ ਕੋ ਖਾਣਾ ਕਿ ਬਾਬੇ ਕੋਲ ਖਾ। ਉਹਨੇ ਆਖਿਆ ਬਾਵੇਂ ਤੁਸੀਂ ਜਾਓ ਹੀ ਨਾ। ਉਹਨੇ ਆਖਿਆ ਨਾ ਜਾਵਾਂ, ਕੱਚੇ ਰਾਸਤੇ ਜੰਮੇ ਜਾ, ਸਾਰੀ ਉਮਰ ਇਕੱਠੇ ਰਿਹਾ ਸਾਰੀ ਉਮਰ। ਚਲੋ ਅੱਲਾਹ ਖੈਰ ਕਰੇਗਾ। ਉਹ ਬਾਬਾ ਜੀ ਨਾ ਜਿਹੜੀ ਬੀਮਾ ਬਸਤੀ ਹੈ ਨਾ, ਬਾਬਾ ਬੀਮਾ ਬਸਤੀ ਅਸੀਂ ਇੱਥੋਂ ਜਾਂਦੇ ਨਾ ਆਪਣੇ ਇਹਨਾਂ ਦੇ ਸੁਕੇਰਿਆਂ ਦੇ ਉੱਥੇ ਆਸ਼ਾਣੇ ਚਾਹੁੰਦੇ ਅੱਗੇ ਦੇ ਵੱਡੇ ਇਹਨਾਂ ਦੀ ਝਾੜੀ ਵੱਢਣ ਜਾਂਦੇ ਉੱਥੇ ਬਈ ਇਹ ਇਹਨਾਂ ਦਾ ਚੰਗਾ ਗੁਜ਼ਾਰਾ ਸੀ ਪਿੱਛੇ। ਇਹ ਇਹਨਾਂ ਦੇ ਬਜ਼ੁਰਗ ਦਾ ਨਾਂ ਸੀ ਹਾਜੀ ਮੁਹੰਮਦ ਬਖਸ਼। ਅੱਛਾ। ਉਹ ਇਹ ਬਾਬਾ ਜੀ ਤੇ ਫਿਰ ਅਸੀਂ ਇਹਨਾਂ ਦੀ ਹਾੜੀ ਵੱਢਣ ਜਾਂਦੇ ਤੇ ਅਸੀਂ ਫਿਰ ਉਹ ਸਾਨੂੰ ਨਾਲ ਲੈ ਜਾਂਦੇ ਆ ਬੋਰੇ ਦਾ। ਬੀਮਾ ਬਸਤੀ 'ਚ ਹਾੜੀ ਵੱਢ ਕੇ ਆਉਂਦੇ ਸੀ ਇਹਨਾਂ ਦੀ। ਬਿਲਕੁਲ ਵੰਗਾਰ ਤੇ ਜਾਂਦੇ ਜੀ। ਮੈਂ ਨਾਲ ਉਹ ਵੀ ਦੱਸਣਗੇ ਤੈਨੂੰ, ਸਾਰੀਆਂ ਗੱਲਾਂ ਦੱਸਣ ਤੈਨੂੰ। ਚਾਰ ਚੱਕ ਵਾਲੇ ਵੀ ਜੇ ਕੋਈ ਜੀਂਦੇ ਨੇ ਨਾ ਤਾਂ ਤੈਨੂੰ ਉਹ ਵੀ ਸਹੀ ਦੱਸਣਗੇ। ਉਹ ਤੇਰਾ ਮੇਰਾ ਵੀ ਦੱਸਣਗੇ। ਮੈਂ ਸਾਰ ਸੂਲ ਬਾਬਾ ਜੀ, ਮੇਰਾ ਪਿਓ ਫੜਿਆ ਗਿਆ ਸੀ ਬਾਬਾ, ਮੈਂ ਉੱਥੇ ਅਸਾਰ ਤੇ ਤਰੀਕ ਆਪ ਬਗੜਦਾ ਅਸਾਰ ਤੇ ਮੈਂ ਪੜਿਆ ਸੀ। ਹਾਂ, ਕਿਹੜੇ ਕੇਸ 'ਚ ਬਾਬਾ ਫੜਿਆ ਗਿਆ? ਬਾਬਾ ਸੈਫਲ ਸੀ ਮੋਹਿਦੀਨ ਕਾ। ਅੱਛਾ। ਮੋਹਿਦੀਨ ਕੇ ਸੀ ਆਪਣੇ ਛੋਟੇ ਹਜਰਾਵਾਂ ਉਹਨਾਂ ਦਾ ਬੀਲੀ ਸੀ ਤੇ ਉਹਨਾਂ ਦੀ ਭੈਣ ਸੀ ਨਾ ਗਾਮਾ। ਅੱਛਾ। ਉਹਦਾ ਪੁੱਤਰ ਸੀ ਗਾਮਾ ਆਪਣੇ ਵਗੈਰਾ। ਅੱਛਾ। ਉਹ ਮੋਹਿਦੀਨ ਦਾ ਉਹਨਾਂ ਦੀ ਭੈਣ ਸੀ ਤੇ ਇੱਕ ਅੰਜਰਾ ਸੀ ਨਾ, ਰਾਵਾਂ ਦੇ ਵਿੱਚ ਰਹਿੰਦੇ ਸੀ ਸਦਰਾ ਜੀ। ਇਹ ਅੰਜਰਾ ਸਦਰਾ ਤੋਂ ਕਿੰਨੀ ਦੂਰ ਸਨ? ਅੰਜਰਾ ਨੇੜੇ ਹੀ ਸਨ। ਅੱਛਾ। ਉਹਨਾਂ ਨੇ ਉਹ ਜਿਹੜਾ ਇਲਮਾ ਸੀ ਉਹਦਾ ਨਾ, ਉਹਨਾਂ ਨੇ ਫਿਰ ਉਹਨਾਂ ਦੀ ਭੈਣ ਨੂੰ ਪੁੱਛਿਆ। ਅੱਛਾ। ਗਲਤ ਕੰਮ ਕੀਤਾ। ਉਹਨੇ ਕੋਈ ਕੰਮ ਕੀਤਾ
ਉਹ ਫਿਰ ਉਹ ਜਿਹੜਾ ਗਾਮਾ ਸੀ ਉਹਦਾ ਭਰਾ ਆ ਉਹ ਪੜ੍ਹਦਾ ਅਸੀਂ ਪੜ੍ਹਦੇ ਜੀ ਸਾਰਿਆਂ ਨੂੰ ਉਹਦੇ ਕੋਲੇ ਫਿਰ ਅਸੀਂ ਯਾਦ ਵੀ ਤੈਅ ਕਰ ਗਏ ਹਾਂ ਉਹ ਜਨਾਬ ਨਾ ਫਿਰ ਭਰਤੀ ਹੋ ਗਿਆ ਅੱਛਾ ਫੌਜ ਦੇ ਵਿੱਚ ਬਿਲਕੁਲ ਐਵੇਂ ਹੀ ਹੈ ਗੱਲ ਹਾਂ ਬੁੱਢਾ ਸਾਹਿਬ ਤਾਂ ਫਿਰ ਇੱਥੇ ਆਏਗਾ ਦੂਜੇ ਸਾਲ ਸਾਡੇ ਕੋਲ ਉੱਥੇ ਸਾਰ ਫੜਿਆ ਗਿਆ ਸੀ ਜੇਲ੍ਹ 'ਚ ਉੱਥੇ ਕਹਿ ਦੋਗੀ ਤੇ ਤਰੀਕ ਤੇ ਤੁਸੀਂ ਜਾਂਦੇ ਸੀ ਇੱਥੋਂ ਤਰੀਕ ਤੇ ਮੈਂ ਜਾਣਾ ਸੀ ਹੋਰ ਕਹਿੰਦੇ ਜਾਣਾ ਹਾਂ ਬਾਬਾ ਜੀ ਤੇ ਉੱਥੇ ਜਿਹੜਾ ਸਾਰ ਹਾਈ ਕੋਰਟ ਸੀ ਕਿ ਸੁਪਰੀਮ ਕੋਰਟ ਸੀ ਕੀ ਗੱਲ ਤਾਂ ਸੁਣ ਬਾਬਾ ਜੀ ਅਸਲ ਤੈਨੂੰ ਮੈਂ ਦੱਸਾਂ ਆ ਜਿਹੜਾ ਚੱਕ ਆਪਣਾ ਪਾਕਪਟਨਾ ਹੈ ਨਾ ਚੱਕ ਦੇ ਕੋਲ ਹੈ ਨਾ ਚੱਕ ਬੇਦੀ ਅੱਛਾ ਇਹ ਚਲੇ ਸਾਰ ਚੱਕ ਬੇਦੀ ਵੱਡਾ ਜੱਜ ਮੌਤ ਸਜ਼ਾ ਸੁਣਾਉਂਦਾ ਇਹ ਅੱਛਾ ਬਾਬਾ ਹਰਭਗਤ ਸਿੰਘ ਜੱਜ ਅੱਛਾ ਬਾਬਾ ਮੈਂ ਕੁੜਮਾਰੀ ਵਗਣਾਗਾ ਉੱਥੇ ਮੀਆਂ ਫਿਰਨਾ ਉਹ ਮੀਆਂ ਜੀ ਫਿਰ ਉਹ ਮਿਲਟਰੀ ਦੀ ਪਹੁੰਚੀ ਜੀ ਗਾਮੇ ਨੂੰ ਫੌਜ ਦੇ ਵਿੱਚੋਂ ਫੜ ਕੇ ਲਿਆਂਦਾ ਅੱਛਾ ਗਾਮੇ ਨੂੰ ਹਾਂ ਗਾਮੇ ਨੇ ਮੀਆਂ ਆ ਤੇ ਆਪਦਾ ਕੋਈ ਬੰਨ ਕਰਕੇ ਤੇ ਫਿਰ ਉਹਨੂੰ ਉੱਤੇ ਪੈਂਦਾ ਸੀ ਕੋਠੇ ਤੇ ਤੇ ਉਹ ਫਿਰ ਗਾਮੇ ਨੂੰ ਲੈ ਗਈ ਉਹਨੂੰ ਮੰਜੀ ਲਾ ਕੇ ਪੜੀ ਲਾ ਕੇ ਫੌਜ ਦੇ ਵਿੱਚੋਂ ਨੱਸ ਕੇ ਉਹਨੂੰ ਮਾਰਿਆ ਜੀ ਫਿਰ ਉੱਥੇ ਮਾਰ ਗਿਆ ਰਾਈਫਲ ਸਰਕਾਰੀ ਉੱਥੋਂ ਲਿਆ ਸੀ ਉਹ ਆਪਣਾ ਜਿਹੜੀ ਬਲਾ ਹੁੰਦੀ ਵੱਡੀ ਉਹ ਫਿਰ ਵੋਟ ਉਹ ਹੈ ਅੰਜਰਾਵਾਂ ਦੀ ਗੱਲ ਤੇ ਸੈਫਲ ਰਹਿੰਦਾ ਸੀ ਸਦਰਾ ਗਾਮੇ ਨੂੰ ਫਿਰ ਵੋਟਾਂ ਥਾਂ ਨਾ ਲੱਭੀ ਗਾਮੇ ਨੇ ਆਖਿਆ ਹੁਣ ਮੈਂ ਜਾਵਾਂਗਾ ਪਿਛਾਈ ਗਾਮੇ ਨੇ ਮੀਆਂ ਜਾ ਤੇ ਅਸੀਂ ਸਦੀਕ ਤਰਖਾਨ ਦਾ ਕੋਟਾ ਸੀ ਆਪਣੇ ਦੂਏ ਸਨ ਮਾਲ ਵੀ ਆਪਣਾ ਇੱਕ ਜਗ੍ਹਾ ਰਹਿੰਦਾ ਕੋਟੇ ਜਨਾਬ ਨਾ ਮੀਆਂ ਨੇ ਆਖਿਆ ਚੰਨਾ ਉਹ ਮੀਆਂ ਜੀ ਉਹਨਾਂ ਨੇ ਫਿਰ ਗਾਮੇ ਨੂੰ ਲੈ ਆਂਦਾ ਫੌਜ ਚ ਅੱਛਾ ਗਾਮੇ ਨੇ ਆਖਿਆ ਜੀ ਇੱਥੇ ਰੱਖਿਆ ਉਹਦਾ ਮਰ ਗਿਆ ਉਹ ਜਿਹਨੂੰ ਜਿਹੜੀ ਬੈਣ ਜਦੋਂ ਮਾਰਤਾ ਮਾਰਤਾ ਫਿਰ ਕੀ ਛੱਡਦੀ ਸੀ ਫਿਰ ਸਰਕਾਰੀ ਸੀਗੀ ਉਹ ਤੇਰਾ ਅੱਲਾ ਭਲਾ ਕਰੇ ਨਾ ਅੱਲਾ ਤੈਨੂੰ ਤੇ ਬਾਬਾ ਜਿਹੜਾ ਉਰਾ ਅੰਮ੍ਰਿਤਸਰ ਸੀ ਬਟਾਲਾ ਪਟਿਆਲਾ ਇੱਧਰ ਕਦੀ ਨਹੀਂ ਸੀ ਆਏਗਾ ਅੰਮ੍ਰਿਤਸਰ ਜਾਂ ਲੁਧਿਆਣੇ ਨਹੀਂ ਆਪਣੇ ਜਾਂਦੇ ਹੀ ਨਹੀਂ ਸਨ ਆਪਣੇ ਬਸ ਇੱਧਰ ਹੀ ਹੁੰਦੇ ਸੀ ਹਰਿਆਣੇ ਹਾਂ ਜੀ ਨਾ ਉਂਝ ਵੀ ਕਿਧਰੇ ਨਹੀਂ ਜਾਂਦੇ ਅੰਬਾਲੇ ਵੀ ਕਦੀ ਨਾ ਗਏ ਨਹੀਂ ਬਸ ਉਰਾ ਆਪਣੇ ਫਤਿਆਬਾਦ ਅੰਬਾਲਾ ਡਿਵੀਜ਼ਨ ਸੀ ਅਸਾਰਾਂ ਦੇ ਵਿੱਚ ਆਉਂਦਾ ਸੀ ਬਿਲਕੁਲ ਹੁਣ ਅੱਡ ਹੋ ਗਏ ਨੇ ਡਿਵੀਜ਼ਨ ਸੀ ਅੰਬਾਲਾ ਡਿਵੀਜ਼ਨ ਸੀ ਹੁਣ ਤਾਂ ਫਤਿਆਬਾਦ ਵੀ ਜ਼ਿਲ੍ਹਾ ਬਣ ਗਿਆ ਤੈਨੂੰ ਉਹ ਕੋਲੇ ਸਿੱਖਾਂ ਦਾ ਨਾਲ ਹਾਂ ਲੈ ਕੇ ਹੁੰਦੇ ਉਹ ਬਹੁਤ ਲਈ ਆਉਨੇ ਆ ਉਹ ਆਪਣੇ ਸਦਰਾ ਅਲੀ ਸਿੱਖ ਬਹੁਤ ਹੁਣ ਬਜ਼ੁਰਗਾਂ ਆਪਣੇ ਬਜ਼ੁਰਗ ਯਾਰ ਚੰਗੇ ਸੀ ਅੱਛੇ ਲੋਕ ਸੀ ਅੱਛੇ ਸੋਚ ਹਨ ਪਿਰਤਪਾਲ ਸਨ ਪਿਰਤਪਾਲ ਆ ਵਿੱਚੋਂ ਕਹਾਣੀ ਕੀ ਕੋਈ ਨਹੀਂ ਸੀ ਆਪਣੇ ਬਜ਼ੁਰਗ ਚੰਗੇ ਸੀ ਜਿਹੜੇ ਸਦਰ ਚ ਰਹਿੰਦੇ ਸੀ ਸਾਰੇ ਸਦਰ ਕੀਆ ਜੀ ਰਹਿੰਦੇ 28 ਆਫਸ ਸੀ ਕੁਰਾਨ ਪਾਕ ਸਦਰ ਬਿਲਕੁਲ ਤੈਨੂੰ ਸਾਰਾ ਕੁਝ ਲਿਖ ਕੇ ਦੇਣਗੇ ਬਾਬਾ ਜੀ ਆ ਬਣ ਗਈ ਬਾਬਾ ਹੁਣ ਤੇਰੀ ਵੀਡੀਓ ਇਨਸ਼ਾਅੱਲਾ ਬਾਬਾ ਜੀ ਮੈਂ ਉੱਥੇ ਸਦਰ ਦੇ ਵਿੱਚ ਤਾਇਆ ਹਰਸਾ ਤਾਇਆ ਰਾਜੂ ਤੇ ਬਾਗ ਸਿੰਘ ਤੇ ਅਰਦਿਆਲ ਖੱਤਰੀ ਜੀ ਦੀ ਦੁਕਾਨ ਸੀ ਤੇ ਠਾਕਰ ਦੀ ਦੁਕਾਨ ਸੀ ਠਾਕਰ ਦੀ ਦੁਕਾਨ ਸੀ ਅੱਛਾ ਆ ਜੇਲਦਾਰ ਦੀ ਚੌਂਤਰੀ ਹੈ ਠਾਕਰ ਦੀ ਦੁਕਾਨ ਹੈ ਇਧਰਲੇ ਪਾਸੇ ਨਾਲ ਬਸ ਉਹ ਬੰਦੇ ਆਪਾਂ ਲੱਭਨੇ ਉਹਨਾਂ ਦੀ ਔਲਾਦ ਬਾਬਾ ਸਾਰਾ ਕੁਝ ਦੱਸਣਗੇ ਉਹਨਾਂ ਦੀ ਔਲਾਦ ਕੋਈ ਹੋਈ ਨਾ ਉੱਥੇ ਤੇ ਉਹਨਾਂ ਨਾਲ ਰਾਬਤਾ ਕਰਕੇ ਤੇ ਫਿਰ ਆਪਾਂ ਗੱਲ ਕਰਾਉਣੇ ਤੁਹਾਡੇ ਨਾਲ ਹਾਂ ਸਹੀ ਚਲੋ